अस्सलामुअलैकुम जी दोस्तों, ਤੁਹਾਡਾ ਆਪਣਾ ਲਾਲਾ ਵਕਾਰ ਤੇ ਮੈਂ ਅੱਜ ਨਾ ਬੜਾ ਅਹਿਮ ਮੌਜੂ ਆ ਅੱਜ ਦੀ ਵੀਡੀਓ ਬੜੀ ਕੰਮ ਦੀ ਵੀਡੀਓ ਆ। ਬੜੇ ਲੋਕਾਂ ਨੂੰ ਫਾਇਦਾ ਹੋਏਗਾ ਇਨਸ਼ਾਅੱਲਾ ਤਾਲਾ। ਵੀਡੀਓ ਜ਼ਰੂਰ ਸੁਣਿਓ ਔਰ ਅਗਰ ਮਜ਼ਾ ਨਾ ਆਏ ਤੇ ਕਹਿ ਛੱਡੋ ਕਿ ਐਵੇਂ ਹੀ ਗੱਲ ਸੀ। ਅਕਸਰ ਲੋਕ ਇਹ ਸਵਾਲ ਕਰਦੇ ਆ ਕਿ ਯਾਰ ਮੈਂ ਕੰਮ ਤੇ ਚੇਂਜ ਕਰਨਾ ਚਾਹੁੰਦਾ ਲੇਕਿਨ ਮੈਂ ਕਰਦਾ ਨਹੀਂਗਾ ਕਿਉਂਕਿ ਮੈਂ ਇਹਦੇ ਤੋਂ ਵੀ ਨਾ ਜਾਂਦਾ ਰਹਾਂ। बहुत सारे लोग एक ही काम दे विच पए आ, काम करते रहे ਉਹਦੇ ਵਿੱਚ ਹੀ ਉਹ ਗਾਂ ਨਸਲ 'ਚ ਵੀ ਉਹੀ ਆ ਜਾਂਦਾ ਵਾ। ਤੇ ਦੋਸਤੋ ਗਲਤ ਆਈਡੀਆ ਵਾ ਤੁਹਾਡਾ, ਗਲਤ ਡਾਇਰੈਕਸ਼ਨ ਆ ਤੁਹਾਡੀ। ਕਿਉਂਕਿ ਮੈਂ ਇਹ ਨਾ ਕਾਫੀ ਲੋਕਾਂ ਨੇ ਮੈਨੂੰ ਪੁੱਛਿਆ ਸੀ, ਮੈਂ ਗੱਲ ਕਰਨੀ ਵੀ ਸੀਗੀ ਲੇਕਿਨ ਮੈਂ ਅਕਸਰ ਮਾਸ਼ਰੇ ਦੇ ਵਿੱਚ ਆਪ ਬਜ਼ਾਤੇ ਖੁਦ ਆਪ ਵੀ ਕੰਨਾਂ ਨਾਲ ਸੁਣਿਆ ਵਾ ਕਿ ਲੋਕ ਕਹਿੰਦੇ ਜੇ ਆਹ ਛੱਡ ਦਿੱਤਾ ਤੇ ਬੜਾ ਵਾ ਯਾਰ, ਇਸ ਤੋਂ ਵੱਧ ਹੋਰ ਕੀ ਹੋ ਸਕਦਾ। ਨਹੀਂ, ਸਾਡਾ ਉਹ ਹਿਸਾਬ ਆ ਕਿ ਇੱਕ ਨਾ ਡੱਡੂ ਸੀ, ਉਹ ਖੂਹ ਦੇ ਵਿੱਚ ਰਹਿੰਦਾ ਸੀ, ਉਹਦਾ ਖਾਨਦਾਨ ਹੀ ਉੱਥੇ ਸੀ, ਖੂਹ 'ਚ ਹੀ ਰਹਿੰਦਾ ਸੀ ਤੇ ਉਹ ਅੱਛੀ ਖਾਸੀ ਆਪਣੇ ਹਿਸਾਬ ਨਾਲ ਜ਼ਿੰਦਗੀ ਚਲੋ ਜੀਣ ਡਿਆ ਸੀ। ਉਹਦੇ ਵਾਸਤੇ ਖੂਹ ਬੜੀ ਚੀਜ਼ ਸੀ। ਤੇ ਇੱਕ ਟਾਈਮ ਐਸਾ ਹੈ ਕਿ ਸਮੁੰਦਰ ਦੇ ਵਿੱਚ ਅਕਸਰ ਹੀ ਨਾ ਛੱਲਾਂ ਆ ਜਾਂਦੀਆਂ ਵਾ। ਸਮੁੰਦਰ ਦੇ ਵਿੱਚ ਛੱਲ ਆਈ ਤੇ ਸਮੁੰਦਰ ਦਾ ਜਿਹੜਾ ਡੱਡੂ ਸੀ ਉਹ ਕਿਤੇ ਛੱਲ ਦੇ ਨਾਲ ਬਾਹਰ ਡਿੱਗ ਕੇ ਉਹਦਾ ਕੰਮ ਆ ਡੱਡੂ ਦਾ ਕਿ ਛਾਲਾਂ ਮਾਰਨੀਆਂ। ਉਹਨੇ ਛਾਲਾਂ ਮਾਰਦਾ ਬਜਾਏ ਇੱਧਰ ਨੂੰ ਜਾਣ ਦੇ ਖੂਹ ਵਾਲੀ ਤਰਫ ਚਲਾ ਗਿਆ ਤੇ ਖੂਹ ਦੇ ਵਿੱਚ ਜਾ ਕੇ ਡਿੱਗ ਪਿਆ। ਜਿਸ ਟਾਈਮ ਉਹ ਖੂਹ ਦੇ ਵਿੱਚ ਜਾ ਕੇ ਡਿੱਗਦਾ ਨਾ ਤੇ ਉਹ ਫਿਰ ਉੱਥੇ ਜਾ ਕੇ ਕਹਿੰਦਾ ਉਹ ਅਫਸੋਸ, ਮੈਂ ਕਿਹੜੀ ਜਗ੍ਹਾ ਤੇ ਆ ਗਿਆ ਵਾਂ, ਘੁੱਟਣ ਮਹਿਸੂਸ ਹੋ ਰਹੀ ਆ, ਮੈਂ ਐਡੀ ਤੰਗ ਜਗ੍ਹਾ ਵਾ ਕਿ ਮੈਂ ਤੇ ਬੜਾ ਪਰੇਸ਼ਾਨ ਹੋ ਗਿਆ ਵਾਂ, ਕਿੱਦਾਂ ਤੁਸੀਂ ਇੱਥੇ ਰਹਿ ਰਹੇ ਹੋ। ਉਹ ਜਿਹੜੇ ਹੁਣ ਖੂਹ ਦੇ ਡੱਡੂ ਸੀ ਨਾ, ਉਹਨੂੰ ਕਹਿਣ ਲੱਗੇ ਤੂੰ ਪਾਗਲ ਹੋ ਗਿਆ ਵਾ, ਐਡਾ ਵੱਡਾ ਖੂਹ, ਐਡਾ ਇੱਥੇ ਸਾਰੀ ਸਾਡੀਆਂ ਨਸਲਾਂ ਲੰਘ ਗਈਆਂ, 2-3 ਅਸੀਂ ਇਹਦੇ 'ਚ ਕਰਨ ਡੇ, ਤੂੰ ਇਸ ਤੋਂ ਵੱਡੀ ਕਿਹੜੀ ਚੀਜ਼ ਵੇਖ ਆਇਆ। ਉਹਨੇ ਕਿਹਾ ਯਾਰ ਮੈਂ ਸਮੁੰਦਰ 'ਚੋਂ ਆਇਆ ਵਾਂ ਤੇ ਸਮੁੰਦਰ ਦੀ ਹੱਦ ਹੀ ਕੋਈ ਨਹੀਂ ਆ। ਖੂਹ ਦੇ ਪਰਸੈਂਟੇਜ ਕੱਢੀਏ ਵੀ ਕਿੰਨੇ ਗੁਣਾ ਤੇ ਪਤਾ ਹੀ ਕੋਈ ਨਹੀਂ ਵੀ ਤੂੰ ਕਿੰਨੇ ਗੁਣਾ ਜ਼ਿਆਦਾ ਬੜਾ ਵਾ ਜਿਹਦੇ ਵਿੱਚੋਂ ਮੈਂ ਆਇਆ ਵਾਂ, ਲਿਹਾਜ਼ਾ ਸਮੁੰਦਰ ਬਹੁਤ ਬੜਾ ਵਾ। ਉਹ ਨਾ ਹੁਣ ਜਿਹੜਾ ਖੂਹ ਵਾਲਾ ਡੱਡੂ ਸੀ ਸਾਰੇ ਉਹਨੂੰ ਪਾਗਲ ਕਹਿਣ ਲੱਗ ਪਏ, ਕਹਿੰਦੇ ਇਹ ਹਿੱਲਿਆ ਵਾ ਕਿਤੇ, ਇਹ ਝੂਠ ਬੋਲਦਾ ਵਾ, ਬੜਾ ਵੱਡਾ ਝੂਠ ਆ, ਇਦਾਂ ਹੋ ਹੀ ਨਹੀਂ ਸਕਦੀ, ਇਸ ਤੋਂ ਵੱਡਾ ਹੋਰ ਕਿਹੜਾ ਵਾ, ਏਡਾ ਵੱਡਾ ਸਮੁੰਦਰ ਆ। ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਸਮੁੰਦਰ ਵਾਲਾ ਡੱਡੂ ਸੀ ਉਹ ਸੱਚਾ ਸੀਗਾ ਕਿ ਝੂਠਾ ਸੀ। ਉਹ ਸੱਚਾ ਸੀ, ਲੇਕਿਨ ਜਿਹੜਾ ਖੂਹ ਵਾਲੇ ਸੀ ਉਹ ਆਪਣੀ ਜਗ੍ਹਾ ਸੱਚੇ ਸੀ। ਉਹਨਾਂ ਨੇ ਕਦੀ ਬਾਹਰ ਝਾਤੀ ਨਹੀਂ ਮਾਰੀ, ਉਹਨਾਂ ਨੇ ਸਾਰੀ ਜ਼ਿੰਦਗੀ ਉੱਥੇ ਹੀ ਰਹਿਣ ਦੀ ਕੋਸ਼ਿਸ਼ ਕੀਤੀ, ਵੇਖਿਆ ਹੀ ਨਹੀਂ ਕਿ ਅਸੀਂ ਬਾਹਰ ਨਿਕਲੇ ਕੁਝ ਹੋਰ ਵੀ ਦੇਖਿਓ। ਉਹਨੂੰ ਸਾਰਾ ਕੁਝ ਸਮਝਦੇ ਰਹੇ। ਨਹੀਂ, ਸਿਰਫ ਤੁਹਾਡੀ ਜ਼ਿੰਦਗੀ ਸਕੂਨ ਨਾਲ ਗੁਜ਼ਰੇ ਇਹ ਮਕਸਦ ਨਹੀਂ ਹੈ। ਫਬੀ ਅਯੀ ਆਲਾਈ ਰੱਬਿਕੁਮਾ ਤੁਕਜ਼ਿਬਾਨ, ਅੱਲਾਹ ਪਾਕ ਦੀ ਜ਼ਾਤ ਪਾਕ ਨੇ ਕੁਰਾਨ ਪਾਕ ਦੇ ਵਿੱਚ ਸੂਰਤ ਰਹਿਮਾਨ 'ਚ ਆਇਤ ਫਰਮਾਈ, ਬਾਰ-ਬਾਰ ਫਰਮਾਈ ਹੈ ਕਿ ਇਹ ਆਪਣੇ ਬੰਦਿਆਂ ਵਾਸਤੇ ਅੱਲਾਹ ਜ਼ਾਤ ਪਾਕ ਨੇ ਮੁਖਾਤਬ ਹੋ ਕਿਹਾ ਕਿ ਤੁਮ ਆਪਣੇ ਪਰਵਰदिगार की कौन-कौन सी नेमत को जटलाओगे। यानी कि बेशुमार नेमतां वां ਜਿਹੜੀਆਂ ਅੱਲਾਹ ਪਾਕ ਨੇ ਸਾਡੇ ਲਈ ਬਣਾਈਆਂ ਤੇ ਉਹਦੇ 'ਚ ਅੱਲਾਹ ਦੀ ਜ਼ਾਤ ਪਾਕ ਨੇ ਇਹ ਤਾਂ ਨਹੀਂ ਕਿਹਾ ਵੀ ਸਿਰਫ ਉਹ ਕੁਝ ਲੋਕਾਂ ਵਾਸਤੇ ਆ, ਉਹ ਸਾਰੀਆਂ ਸਾਡੇ ਲਈ ਹੈ। ਅੱਗੋਂ ਸਾਨੂੰ ਚਾਹੀਦਾ ਵਾ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਲੈਣਾ ਵਾ। ਔਰ ਨਾਲ ਹੀ ਇਨਸਾਨ ਨੂੰ ਕਿਹਾ ਕਿ ਤੂੰ ਇਨਸਾਨ ਅਸ਼ਰਫੁਲ ਮਖਲੂਕਾਤ ਆ, ਤਮਾਮ ਮਖਲੂਕਾਂ ਨਾਲੋਂ ਇਹ ਮਖਲੂਕ ਜਿਹੜੀ ਆ ਇਹਦਾ ਦਰਜਾ ਜ਼ਿਆਦਾ ਵਾ। ਤੇ ਅਸੀਂ ਲੋਕ ਕਿਉਂ ਫਿਰ ਇੱਕ ਹੀ ਜਗ੍ਹਾ ਤੇ ਸੜਦੇ ਰਹਿੰਦੇ ਆ। ਜੇ ਕੋਈ ਸਾਨੂੰ ਕੋਈ ਚੰਗੀ ਗੱਲ ਦੱਸਦਾ ਤੇ ਅਸੀਂ ਉਹਨੂੰ ਕਹੀਦਾ ਯਾਰ ਇਹ ਤੇ ਬੇਵਕੂਫ ਆ। ਇਹ ਹੋ ਸਕਦਾ ਕਿ ਅਸੀਂ ਵੀ ਅਮੀਰ ਹੋ ਜਾਵਾਂਗੇ ਜਾਂ ਸਾਡੇ ਕੋਲ ਵੀ ਗੱਡੀਆਂ ਆ ਜਾਣਗੀਆਂ ਜਾਂ ਅਸੀਂ ਵੀ ਹੱਜ ਉਮਰੇ ਲੋਕਾਂ ਨੂੰ ਵੀ ਕਰਾਵਾਂਗੇ, ਆਪ ਵੀ ਕਰਾਂਗੇ, ਜਾਂ ਅਸੀਂ ਵੀ ਸਦਕੇ ਖੈਰਾਤ ਵੰਡਾਂਗੇ। ਠੀਕ ਹੈ ਨਾ। ਇਹਦੀ ਸਿਰਫ ਇੱਕੋ ਹੀ ਵਜ੍ਹਾ ਵਾ ਕਿ ਅਸੀਂ ਅੰਦਰੋਂ ਨਹੀਂ ਚਾਹੁੰਦੇ, ਅਸੀਂ ਅੰਦਰੋਂ ਨਾਕਾਮ ਹੋ ਚੁੱਕੇ ਹਾਂ। ਅੰਦਰ ਇੱਕ ਡਰ ਵਾ ਜਿਹੜਾ ਕਹਿੰਦਾ ਕਿ ਆਹ ਵੀ ਚੀਜ਼ ਨਾ ਫੁੱਸ ਜਾਵੇ। ਉਹੀ ਡਰ ਸਾਨੂੰ ਬਾਹਰ ਨਹੀਂ ਆਉਣ ਦਿੰਦਾ, ਉਹੀ ਡਰ ਸਾਨੂੰ ਲੋਕਾਂ ਦੇ ਵਿੱਚ ਫੇਮਸ ਨਹੀਂ ਹੋਣ ਦਿੰਦਾ, ਉਹੀ ਡਰ ਸਾਨੂੰ ਕਾਮਯਾਬ ਨਹੀਂ ਹੋਣ ਦਿੰਦਾ। ਤੇ ਦੋਸਤੋ, ਸਾਰੇ ਦੋਸਤਾਂ ਵਾਸਤੇ ਮੇਰਾ ਇਹ ਪੈਗਾਮ ਆ ਕਿ ਕੋਸ਼ਿਸ਼ ਕਰਕੇ ਦੇਖੋ ਔਰ ਇਸ ਆਇਤ ਦਾ ਤਰਜਮਾ ਕਰਕੇ ਉਹਦੀ ਤਫਸੀਰ ਪੜ੍ਹੋ ਔਰ ਉਹਦੇ ਤੇ ਵੇਖੋ ਕਿ ਅੱਲਾਹ ਦੀ ਜ਼ਾਤ ਪਾਕ ਨੇ ਜੇ ਅਗਰ ਬਣਾਈਆਂ ਤੇ ਅਸੀਂ ਵੀ ਇਹ ਨੇਮਤਾਂ ਦੇਖੀਏ। ਕੋਸ਼ਿਸ਼ ਕਰਨਾ ਤੁਹਾਡਾ ਕੰਮ ਆ ਔਰ ਉੱਥੋਂ ਤੱਕ ਪਹੁੰਚਾਉਣਾ ਮੇਰੇ ਮਾਲਕ ਦਾ ਕੰਮ। ਕਹਿੰਦਾ ਨਾ ਹੀਲਾ ਕਰੋ ਤੇ ਵਸੀਲਾ ਅੱਲਾਹ ਦੀ ਜ਼ਾਤ ਆਪੇ ਬਣਦੇ। ਹੀਲੇ ਰਿਜ਼ਕ ਤੇ ਬਹਾਨੇ ਮੌਤ ਦਾ ਕੋਈ ਬਹਾਨਾ ਹੁੰਦਾ ਵਾ ਤੇ ਮੌਤ ਜਦੋਂ ਆਉਣੀ ਬਹਾਨਾ ਬਣਦਾ ਵਾ। ਰਿਜ਼ਕ ਜਿਹੜਾ ਵਾ ਉਹ ਹੀਲੇ ਨਾਲ ਮਿਲਦਾ ਵਾ। ਤੁਹਾਡਾ ਕੰਮ ਆ ਕਿ ਕੋਈ ਵੀ ਅਗਰ ਤੁਹਾਨੂੰ ਚੀਜ਼ ਅਪਰਚੁਨਿਟੀ ਅੱਗੇ ਚੰਗੀ ਲੱਭਦੀ ਆ, ਕੋਈ ਵੀ ਤੁਹਾਨੂੰ ਦੇਖਦੀ, ਕੋਸ਼ਿਸ਼ ਜ਼ਰੂਰ ਕਰੋ ਔਰ ਕੋਸ਼ਿਸ਼ ਕਰੋ ਕਿ ਕਾਮਯਾਬ ਵੀ ਇਨਸ਼ਾ ਅੱਲਾਹ ਤਾਲਾ ਹੋਵੋਗੇ। ਜੇ ਤੁਸੀਂ ਅੰਦਰੋਂ ਹੀ ਡਰ ਜਾਣਾ ਨਾ ਤੇ ਫਿਰ ਤੁਸੀਂ ਕਿਸੇ ਫੀਲਡ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ। ਅਸੀਂ ਲੋਕਾਂ ਨੇ ਇਸ ਟਾਈਮ ਇਹੀ ਦੇਖ ਲਿਆ ਵਾ
ਕਿ ਜਿੰਨਾ ਕੁ ਰਹਿ ਰਹੇ ਇੰਨਾ ਕੁ ਠੀਕ ਹੈ ਯਾਰ। ਇੰਨੇ ਕੁ ਦੇ ਵਿੱਚ ਫਿਰ ਅਸੀਂ ਆਪਣੀ ਜ਼ਿੰਦਗੀ ਚੰਗੀ ਗੁਜ਼ਾਰ ਕੇ ਚਲੇ ਗਏ ਤਾਂ ਕਿਆ ਫਾਇਦਾ? ਉਹ ਤੇ ਫਿਰ ਕੋਈ ਫਾਇਦਾ ਨਾ ਹੋਇਆ। ਫਾਇਦਾ ਤੇ ਇਹ ਆ ਕਿ ਸਾਡੇ ਨਾਲ ਲੋਕਾਂ ਦੀ ਮਜਬੂਰੀ ਬਣ ਜਾ ਜੁੜਨਾ, ਅਸੀਂ ਲੋਕਾਂ ਦਾ ਭਲਾ ਕਰੀਏ, ਉਹਦੇ ਵਾਸਤੇ ਲੋਕ ਵੀ ਅੱਗੇ ਜਾਣ ਔਰ ਸਾਡੀ ਦੁਨੀਆ ਵੀ ਬਿਹਤਰ ਤੇ ਸਾਡੀ ਆਖਰਤ ਵੀ ਬਿਹਤਰ। ਹਰ ਬੰਦੇ ਵਾਸਤੇ ਇਹ ਸਬਕ ਆ ਮੇਰਾ ਕਿ ਤੁਸੀਂ ਖੂਹ ਦੇ ਡੱਡੂ ਹੀ ਨਾ ਬਣੇ ਰਹੋ। ਬਾਹਰ ਵੀ ਦੇਖੋ ਦੁਨੀਆ, ਅੱਗੇ ਤੇ ਗੱਲ ਵੈਸੇ ਕਰੀ ਸੀ ਨਾ, ਹਕੀਕਤਨ ਦੁਨੀਆ ਚੰਦ ਤੇ ਨਹੀਂ ਪਹੁੰਚ ਗਈ, ਉਹ ਵੀ ਤੇ ਇਨਸਾਨ ਹੈ ਨਾ ਜਿਹੜੇ ਚੰਦ ਤੇ ਪਹੁੰਚ ਗਏ। ਤੇ ਦੋਸਤੋ ਕੋਸ਼ਿਸ਼ ਕਰਨੀ ਚਾਹੀਦੀ, ਹਮੇਸ਼ਾ ਕੋਸ਼ਿਸ਼ ਕਰਿਆ ਕਰੋ। ਇਹ ਤੁਹਾਨੂੰ ਮਿਸਾਲ ਦੇਣ ਦਾ ਮਕਸਦ ਇਹ ਹੀ ਹੈ ਕਿ ਜੇ ਕੋਈ ਬੰਦਾ ਤੁਹਾਨੂੰ ਚੰਗੀ ਗੱਲ ਦੱਸਦਾ ਵਾ, ਕੋਈ ਅਪਰਚੁਨਿਟੀ ਤੁਹਾਡੇ ਅੱਗੇ ਰੱਖਦਾ, ਤੇ ਉਹਨੂੰ ਐਕਸੈਪਟ ਕਰਿਆ ਕਰੋ, ਉਹਨੂੰ ਵੇਖਿਆ ਕਰੋ, ਨਾ ਕਿ ਅਗਲੇ ਬੰਦੇ ਨੂੰ ਆਉਣ ਵਾਲੇ ਨੂੰ ਵੀ ਤੁਸੀਂ ਟਾਰਚ ਕਰਿਆ ਕਰੋ ਜਾਂ ਬੇਵਕੂਫ ਸ਼ਦਾਈ ਇਹ ਉਹ। ਇੱਦਾਂ ਸਾਡੇ ਮਾਸ਼ਰੇ 'ਚ ਅਕਸਰ ਹੋ ਰਿਹਾ। ਇਹ ਮੇਰੀ ਅੱਜ ਦੀ ਵੀਡੀਓ, ਸ਼ਾਰਟ ਜੀ ਵੀਡੀਓ, ਇਸੇ ਵਾਸਤੇ ਮੈਂ ਬਣਾਈ ਆ ਕਿ ਕੋਈ ਵੀ ਬੰਦਾ ਤੁਹਾਡੇ ਅੱਗੇ ਅਪਰਚੁਨਿਟੀ, ਤੁਹਾਡੇ ਆਪਣੇ ਰਿਸ਼ਤੇਦਾਰਾਂ ਜੋ ਤੁਹਾਡੇ ਬੱਚਿਆਂ 'ਚੋਂ ਕੋਈ ਵੀ ਰੱਖੇ ਨਾ ਕੋਈ ਬੱਚਾ ਵਾ, ਉਹਦੀ ਗੱਲ ਤੇ ਗੌਰ ਜ਼ਰੂਰ ਕਰੋ ਔਰ ਹੋ ਸਕਦਾ ਕਿ ਤੁਹਾਨੂੰ ਬਹੁਤ ਬੜੀ ਕਾਮਯਾਬੀ ਮਿਲਣ ਵਾਲੀ ਹੋਵੇ। ਔਰ ਇਨਸਾਨ ਨੂੰ ਅੱਲਾਹ ਪਾਕ ਨੇ ਕਾਮਯਾਬੀ ਵਾਸਤੇ ਬਣਾਇਆ ਕਿ ਰੱਬਨਾ ਆਤਿਨਾ ਫਿਦ ਦੁਨੀਆ ਹਸਨਤਮ व फिल आखिरत हसनतम व क़िना अज़ाबुन नार। ਅੱਲਾ ਦੀ ਜ਼ਾਤ ਪਾਕ ਕੋਲੋਂ ਦੁਆ ਵੀ ਇਹ ਮੰਗੀ ਗਈ ਆ ਕਿ ਯਾ ਅੱਲਾ ਸਾਡੀ ਦੁਨੀਆ ਵੀ ਬਿਹਤਰ ਕਰ ਤੇ ਸਾਡੀ ਆਖਰਤ। ਪਹਿਲੇ ਦੁਨੀਆ ਬਿਹਤਰ ਹੋਏਗੀ ਤੇ ਆਖਰਤ ਬਿਹਤਰ ਹੋਏਗੀ। ਤੇ ਦੋਸਤੋ ਇਸ ਮੇਰੀ ਅੱਜ ਦੀ ਛੋਟੀ ਜੀ ਵੀਡੀਓ, ਔਰ ਮੇਰੇ ਜਿੰਨੇ ਵੀ ਵੇਖਣ ਵਾਲੇ ਨਵੇਂ ਦੋਸਤ ਆ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਔਰ ਲਾਈਕ ਵੀ ਕਰੋ ਔਰ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਆ ਕਰੋ ਕਿ ਗੱਲ ਕੈਸੀ ਲੱਗੀ ਆ। ਤੇ ਮੈਂ ਸਾਰੇ ਦੋਸਤਾਂ ਕੋਲੋਂ, ਸਾਰੇ ਜਿੰਨੇ ਮੇਰੇ ਭੈਣ ਭਰਾ ਵੀਰ ਛੋਟੇ ਵੱਡੇ ਵੇਖਣ ਵਾਲੇ ਆ, ਸਾਰਿਆਂ ਕੋਲੋਂ ਉਮੀਦ ਕਰਦਾ ਕਿ ਉਹ ਜ਼ਰੂਰ ਮੇਰੇ ਚੈਨਲ ਨੂੰ ਵੇਖ ਕੇ ਲਾਈਕ ਕਰਨਗੇ ਔਰ ਮੈਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ। अस्सलाम वालेकुम।